ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ, ਇੱਕ ਪਾਸੇ ਅਸੀਂ ਜਿੱਥੇ ਭਾਰਤ ਦੇ ਵਿੱਚ ਮੋਦੀ ਬ੍ਰਾਂਡ ਹਿੰਦੂਤਵਾ ਵਿਚਾਰਧਾਰਾ ਨੂੰ ਕਿਵੇਂ ਹੁਣ ਕਨਸਟੀਟਿਊਸ਼ਨਲੀ ਸੰਵਿਧਾਨਕ ਤੌਰ ਤੇ ਲਾਗੂ ਹੋਣ ਕਰਨ ਦਾ ਰਾਹ ਉਹਨਾਂ ਪੱਧਰਾ ਕਰ ਲਿਆ ਦੀ ਗੱਲ ਕਰਦੇ ਜੀ, ਉੱਥੇ ਇਸ ਵੇਲੇ ਯੂਰਪ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜਾ ਮਾਹੌਲ ਇਸਲਾਮੋਫੋਬੀਆ, ਇਸਲਾਮ ਦੇ ਅਗੇਂਸਟ ਮਾਹੌਲ ਦੇ ਤੌਰ ਤੇ ਸ਼ੁਰੂ ਹੋਇਆ। ਹੁਣ ਲਗਭਗ ਇਹ ਸਾਰਿਆਂ ਨੂੰ ਹੀ ਜਿਹਨੂੰ ਜ਼ੀਨੋਫੋਬੀਆ ਕਹਿੰਦੇ ਨੇ ਉਹ ਬਣ ਚੁੱਕਾ ਜੀ। ਬੇਸ਼ੱਕ ਜਿਹੜੀ ਲੇਟੈਸਟ ਚੋਣ ਹੈ, ਨਤੀਜਿਆਂ ਨੇ ਯੂਰਪ ਦੇ ਵਿੱਚ ਇੱਕ ਹੋਪ ਦਿੱਤੀ ਹੈ, ਨਹੀਂ ਤਾਂ ਹਰ ਮੁਲਕ ਦੇ ਵਿੱਚ ਜਿਹੜੇ ਰਾਈਟ ਵਿੰਗਰ ਨੇ, ਐਕਸਟ੍ਰੀਮ ਪੈਟਰੀਓਟਿਸਟਿਕ ਲਾਈਨ ਦੇ ਥੱਲੇ ਨੈਸ਼ਨਲਿਸਟ ਏਜੰਡਾ ਇਹਦੇ ਵਾਂਗੂ ਟਰੰਪ ਵਾਂਗੂ ਪਰਸਿਊ ਕਰਨ ਵਾਲੇ ਉਹ ਅੱਗੇ ਨੂੰ ਜਾ ਰਹੇ ਸੀ। ਸੋ ਇਹ ਇੱਕ ਚੰਗਾ ਜਿਹੜਾ ਉਹ ਠਹਿਰਾਵ ਹੈ ਜੀ। ਪਰ ਜਿਹੜੀ ਗੱਲ ਸਾਡੇ ਲਈ ਵੀ ਔਰ ਜਿਹੜੇ ਯੂਰਪ ਦੇ ਵਿੱਚ ਇੰਗਲੈਂਡ ਤੋਂ ਇਲਾਵਾ ਬਾਕੀ ਯੂਰਪ 'ਚ 3 ਲੱਖ ਦੇ ਕਰੀਬ ਸਿੱਖ ਰਹਿੰਦੇ ਨੇ, ਉਹਨਾਂ ਲਈ ਫਰਕ ਦਾ, ਉਹਨਾਂ ਦੇ ਲਈ ਫਿਕਰ ਦਾ ਵਾਇਸ ਹੈ ਉਹ ਹੈ ਯੂਰਪੀਅਨ ਕੋਰਟ ਦਾ ਡਿਸੀਜਨ ਜਿਹੜਾ 2 ਦਿਨ ਪਹਿਲਾਂ ਯੂਰਪੀਅਨ ਕੋਰਟ ਦਾ ਡਿਸੀਜਨ ਆਇਆ। ਇੱਕ ਬੈਲਜੀਅਮ ਔਰ ਇੱਕ ਫਰਾਂਸ, 2 ਕੇਸ ਜਿਹੜੇ ਸੀ ਬੀਬੀਆਂ ਜਿਹੜੀਆਂ ਕਿ ਪ੍ਰਾਈਵੇਟ ਕੰਪਨੀ 'ਚ ਅੱਡ ਉਹਨਾਂ ਦੇ ਕੇਸ ਸੀ, ਉਹ ਕਲੱਬ ਟੂਗੈਦਰ ਕੀਤੇ, ਹਿਜਾਬ ਦੇ ਨਾਲ ਸਿਰ ਢੱਕ ਕੇ ਉਹ ਕੰਮ ਕਰਦੀਆਂ ਸੀ ਜੀ। ਉਹਨਾਂ ਦੀਆਂ ਕੰਪਨੀਆਂ ਨੇ ਕਿਹਾ ਕਿ ਵੀ ਇਹ ਤੁਸੀਂ ਰਿਮੂਵ, ਉਹਨਾਂ ਨੂੰ ਕੱਢ ਦਿੱਤਾ, ਉਹਨਾਂ ਨੂੰ ਕਿਹਾ ਰਿਮੂਵ ਕਰੋ, ਉਹਨਾਂ ਨੇ ਕਿਹਾ ਵੀ ਨਹੀਂ ਇਹ ਸਾਡਾ ਫੇਥ ਹੈ। ਔਰ ਉਹ ਜਿਹੜਾ ਕੇਸ ਹੈ ਦੋਨਾਂ ਦਾ ਉਹ ਯੂਰਪੀਅਨ ਕੋਰਟ ਤੱਕ ਪਹੁੰਚਿਆ ਔਰ ਯੂਰਪੀਅਨ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਅਗੇਨ ਸੈਕੂਲਰਿਜ਼ਮ ਦੇ ਨਾਂ ਥੱਲੇ ਇਹ ਕਿਹਾ ਕਿ ਕੰਪਨੀਆਂ ਨੂੰ ਇਹ ਹੱਕ ਹੈ ਕਿ ਉਹ ਯੂਨੀਫਾਰਮ ਜਿਹੜਾ ਕੋਡ ਹੈ ਜਿਹਦੇ 'ਚ ਕਿ ਕੋਈ ਧਰਮ ਜਾਂ ਫਿਲਾਸਫੀ ਦਾ ਵਿਖਾਵਾ ਨਾ ਹੋਏ ਉਹ ਲਾਗੂ ਕਰ ਸਕਦੇ ਨੇ ਔਰ ਇਸ ਬੇਸ ਦੇ ਉੱਤੇ ਫਾਇਰ ਕਰ ਸਕਦੇ ਨੇ ਜੀ। ਹੁਣ ਇਹ ਬੜਾ ਖਤਰਨਾਕ ਫੈਸਲਾ ਹੈ ਕਿਉਂਕਿ ਜ਼ਾਹਰ ਹੈ ਵੀ ਸਿੱਖਾਂ ਦੇ ਲਈ ਪਹਿਲਾਂ ਹੀ ਫਰਾਂਸ ਔਰ ਬੈਲਜੀਅਮ ਜਿਹੜੇ ਨੇ, ਬੈਲਜੀਅਮ ਤਾਂ ਉਹ ਕੇਸ ਜਿੱਤ ਲਿਆ ਸੀ ਪਰ ਫਰਾਂਸ ਦੇ ਵਿੱਚ ਪਬਲਿਕ ਸਕੂਲਾਂ 'ਚ ਡਰਾਈਵਿੰਗ ਲਾਇਸੈਂਸ, ਇਮੀਗ੍ਰੇਸ਼ਨ ਦੇ ਜਿਹੜੇ ਕਾਰਡ ਨੇ ਔਰ ਪਬਲਿਕ ਜਿਹੜਾ ਕੁਛ ਖਾਸ ਪਬਲਿਕ ਸੈਕਟਰ ਦੇ ਵਿੱਚ ਜਿਹੜਾ ਉਹ ਦਸਤਾਰ ਦੇ ਨਾਲ ਫੋਟੋ ਐਕਸੈਪਟੈਂਸ, ਬੱਚਿਆਂ ਦਾ ਔਸਟੈਂਸੀਬਲ ਸਾਈਨਸ ਆਫ ਰਿਲੀਜਨ ਦੇ ਥੱਲੇ ਜਿਹੜਾ ਉਹ ਸਕੂਲਾਂ 'ਚ ਨਹੀਂ ਜਾ ਸਕਦੇ ਜੀ। ਔਰ ਇਸ ਦੀ ਔਰ ਇਹ ਕੇਸ ਜਿਹੜਾ ਪਹਿਲਾਂ ਵੀ ਹਿਜਾਬ ਨਾਲ ਸੰਬੰਧਿਤ ਜਿਹੜਾ ਹੈ ਉਹ ਟਰਕੀ ਦੇ ਵਿੱਚ ਹੋਇਆ, ਉਹ ਹਾਰ ਚੁੱਕੇ ਸੀ। ਲੇਕਿਨ ਇਹ ਤਾਜ਼ਾ ਜਿਹਦੇ 'ਚ ਕਿ ਉਹਨਾਂ ਨੇ ਕੰਪਨੀਆਂ ਨੂੰ ਇਹ ਹੱਕ ਦੇ ਦਿੱਤਾ ਹੈ ਕਿ ਉਹ ਜਿਹਨੂੰ ਮਰਜ਼ੀ ਹੈ ਜੇ ਕਹਿ ਦੇਣ ਕਿ ਜੀ ਇਹ ਤੁਹਾਡਾ ਡਰੈਸ ਜਿਹੜਾ ਕੋਡ ਹੈ ਉਹਦੇ ਤੁਸੀਂ ਨਹੀਂ ਆਉਂਦੇ ਤੇ ਉਹਦੇ 'ਚ ਧਾਰਮਿਕ ਤੌਰ ਦੇ ਉੱਤੇ ਕੋਈ ਐਕਸੈਪਸ਼ਨ ਨਹੀਂ ਹੋਏਗੀ। ਹੁਣ ਇਸ ਮਾਹੌਲ 'ਚ ਜਿਹੜੇ 3 ਲੱਖ ਦੇ ਕਰੀਬ ਸਿੱਖ ਉੱਥੇ, ਕਿਉਂਕਿ ਸਰਕਾਰੀ ਨੌਕਰੀਆਂ ਜਿਹਨਾਂ ਮੁਲਕਾਂ 'ਚ ਕਿੰਨੇ ਕੰਮ ਕਰਦੇ ਨੇ, ਅਮਰੀਕਾ 'ਚ ਵੀ ਕਿੰਨੇ ਸਰਕਾਰੀ ਨੌਕਰੀਆਂ 'ਚ ਨੇ, ਬਹੁਤ ਸਾਰੇ ਪ੍ਰਾਈਵੇਟ ਸੈਕਟਰ 'ਚ ਹੀ ਹੈ। ਸੋ ਯੂਰਪ ਦੇ ਵਿੱਚ ਇੱਕ ਬੜੇ ਵੱਡੀ ਫਿਕਰ ਵਾਲੀ ਗੱਲ ਹੈ। ਹਾਲਾਂਕਿ ਇਹਦਾ ਇਮੀਡੀਏਟ ਇਫੈਕਟ ਇੰਗਲੈਂਡ ਤੇ ਨਹੀਂ ਹੋਏਗਾ, ਇੰਗਲੈਂਡ ਦੇ ਵਿੱਚ 5-6 ਲੱਖ ਤੋਂ ਜ਼ਿਆਦਾ ਸਿੱਖ ਰਹਿੰਦੇ ਨੇ, ਲੇਕਿਨ ਯੂਰਪ ਦੇ ਵਿੱਚ ਵੱਡੀ ਗਿਣਤੀ 'ਚ ਔਰ ਇਹਦੇ ਤੇ ਈਵਨ ਸਿੱਖ ਫੈਡਰੇਸ਼ਨ UK ਨੇ ਵੀ ਜਿਹੜਾ ਆਪਣੀ ਜਿਹੜੀ ਪ੍ਰਤੀਕਿਰਿਆ ਦਿੱਤੀ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਸਿੱਖਸ ਔਨ ਵੈਨਸਡੇ ਵੌਇਸਡ ਕੰਸਰਨਡ over a European court allowing companies to ban staff from wearing religious symbols like the Muslim headscarf and said the ruling puts nearly 300,000 committee members in Europe at risk. और उन्होंने कहा we are less worried about this decision in a UK context, ਵੀ ਸਾਨੂੰ UK 'ਚ ਨਹੀਂ ਹੈ, ਉਹਨਾਂ ਦੇ ਵਿੱਚ ਆਲਰੇਡੀ ਉਹਨਾਂ ਨੇ ਸਿੱਖਾਂ ਨਾਲ 200-250 ਸਾਲ ਤੋਂ ਡੀਲ ਕੀਤਾ ਹੋਇਆ ਹੈ ਔਰ ਉੱਥੇ ਜਿਹੜਾ ਇਸ ਕਿਸਮ ਦੀ ਪ੍ਰੋਬਲਮ ਨਹੀਂ ਹੋਏਗੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੀ ਪ੍ਰੋਬਲਮ 'ਚ ਕੰਟਰੀਜ਼ ਜਿੱਥੇ ਵੱਡੀ ਗਿਣਤੀ ਸਿੱਖ ਨੇ, ਇਟਲੀ, ਸਪੇਨ, ਪੁਰਤਗਾਲ, ਜਰਮਨੀ, who are already vulnerable to widespread discrimination, especially when it comes to employment, ਕਿ ਵੀ ਪਹਿਲਾਂ ਹੀ ਨੌਕਰੀਆਂ ਨਹੀਂ ਮਿਲਦੀਆਂ, ਉਹਦੇ ਪ੍ਰਤੀ ਜਿਹੜਾ ਨੇ ਉਹ ਗੋਰਿਆਂ ਨੂੰ ਹਾਇਰ ਕਰਨਾ ਚਾਹੁੰਦੇ ਨੇ ਜਾਂ ਇੰਪਲੋਇਮੈਂਟ 'ਚ ਡਿਸਕ੍ਰਿਮੀਨੇਸ਼ਨ ਕਰਦੇ ਨੇ। The challenge with Sikh articles of faith is people often think of turban, which can be worn by Sikh men and women, but we have also had cases concerning the iron bracelet. ਹੁਣ ਇਹ ਜਿਹੜਾ ਡਿਸੀਜਨ ਹੈ ਇਹਦੇ 'ਚ ਸਿਰਫ ਪੱਗ ਨਾਲ ਹੀ ਤਾਲੁਕ ਨਹੀਂ ਹੈ, ਈਵਨ ਕੜੇ ਦੇ ਨਾਲ ਹੈ। ਈਵਨ ਇੰਗਲੈਂਡ ਦੇ ਵਿੱਚ ਇੱਕ ਬੀਬੀ ਦਾ ਕੇਸ ਮੈਕਡੋਨਲਡ ਕਿ ਕਿਸੇ 'ਚ ਕੜੇ ਨਾਲ ਨਹੀਂ ਸੀ
ਕਰਨ ਦਾ ਸੀ, ਉਹਨੇ ਕੇਸ ਜਿੱਤਿਆ, ਸਕੂਲ ਦੇ ਵਿੱਚ ਸੀ ਜੀ ਉਹ, ਈਵਨ ਪਬਲਿਕ ਸਕੂਲ 'ਚ ਸੀ ਕਿ ਤੁਸੀਂ ਜੂਲਰੀ ਪਾ ਕੇ ਨਹੀਂ ਆ ਸਕਦੇ ਜਿਹੜੀ ਕ੍ਰਿਸਚਨ। ਉਹਨਾਂ ਨੇ ਕਿਹਾ ਜੀ ਇਹ ਤਾਂ ਮੇਰਾ ਰਿਲੀਜੀਅਸ, ਉਹਨਾਂ ਨੇ ਕਿਹਾ ਜੀ ਨਹੀਂ ਇਹ ਸਾਰੇ ਹੀ ਜਿਹੜਾ ਜੂਲਰੀ ਚਾਹੁੰਦਾ। ਔਰ ਉਹ ਬੇਸ਼ੱਕ ਕੇਸ ਜਿੱਤਿਆ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਈਵਨ ਕੜੇ ਨੇ ਇਹਨਾਂ ਨੂੰ ਵੀ ਪ੍ਰਾਈਵੇਟ ਕੰਪਨੀਆਂ ਕਹਿ ਸਕਦੀਆਂ ਨੇ ਕਿ ਜੀ ਇਹ ਸਾਈਨ ਆਫ ਸਿੰਬਲ ਆਫ ਰਿਲੀਜਨ ਹੈ, ਇਹਨੂੰ ਤੁਸੀਂ ਰਿਮੂਵ ਕਰੋ। The kirpan, a small sword worn by practicing Sikh, is something sometimes mentioned, but laws exist in the UK that recognize the kirpan is not an offensive weapon, and this has in general allowed the kirpan to be successfully worn at work. ਉਹਨਾਂ ਨੇ ਕਿਹਾ ਜੀ UK 'ਚ ਤਾਂ ਅਸੀਂ ਕੜੇ ਤੋਂ ਇਲਾਵਾ ਕਿਰਪਾਨ ਪਾਉਣ ਦਾ ਵੀ ਹੱਕ ਹੈ, ਪਰ ਜੇ ਈਵਨ ਯੂਰਪੀਅਨ ਯੂਨੀਅਨ ਦਾ ਇਹ ਫੈਸਲਾ ਇਸ ਹੱਦ ਤੱਕ ਯੂਰਪੀਅਨ ਕੋਰਟ ਦਾ ਆਂਦਾ ਹੈ ਤੇ ਇਹ ਜਿਹੜਾ ਇਹ ਸਾਡੇ ਲਈ ਬੜਾ ਮਾੜੀ ਜਿਹੜੀ ਹੈ ਖਬਰ ਹੈ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਦਿਸ ਰੂਲਿੰਗ ਸਟ੍ਰਾਈਕਸ ਐਟ ਦ ਹਾਰਟ ਆਫ ਦ ਪ੍ਰੈਕਟਿਸਿਸ ਆਫ ਦ ਸਿੱਖ ਫੇਥ। History has shown Sikhs have been prepared to make the ultimate sacrifice to defend the right to keep their uncut hair and associated turban, said ਭਾਈ ਅਮਰੀਕ ਸਿੰਘ, ਚੇਅਰ ਆਫ ਸਿੱਖ ਫੈਡਰੇਸ਼ਨ UK। ਉਹਨਾਂ ਨੇ ਕਿਹਾ ਜੀ ਅਸੀਂ ਇਹਦੇ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ ਔਰ ਇਹ ਸਾਡੇ ਲਈ ਜਿਹੜਾ ਅਸੀਂ ਇਹਨੂੰ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ। ਔਰ ਇਸ ਲਾਈਨ ਦੇ ਉੱਤੇ ਹੀ ਇਹ ਜਿਹੜੀ ਹੁਣ ਨਫ਼ਰਤ ਹੈ, ਬੇਸ਼ੱਕ ਆਪਣੇ ਵੱਲੋਂ ਤਾਂ ਇਹ ਜਿਵੇਂ ਕਮਿਊਨਿਜ਼ਮ ਦੇ ਲਈ ਹੇਟਡ ਸੀ, ਅੱਜ ਇਸਲਾਮ ਨੂੰ ਟਾਰਗੇਟ ਕੀਤਾ। ਔਰ ਇਹ ਸਾਰੇ ਦੌਰ 'ਚ ਟਰਕੀ ਵਰਗਾ ਮੁਲਕ ਜਿਹੜਾ ਕਿ ਟਰਕੀ ਈਵਨ ਇਸਲਾਮਿਕ ਵਰਲਡ ਤੋਂ ਵੀ ਕੱਟ ਆਫ ਰਿਹਾ ਲੰਬਾ ਵਕਤ, ਕਿਉਂਕਿ ਉਹਨਾਂ ਦੀਆਂ ਪਾਲਿਸੀਜ਼ ਇੰਨੀਆਂ ਕਿ ਸੈਕੂਲਰ ਸੀ ਕਿ ਉਹਨਾਂ ਨੇ ਵੀ ਆਪਣੇ ਮੁਲਕ ਦੇ ਵਿੱਚ ਹਿਜਾਬ ਦੇ ਉੱਤੇ ਪਾਬੰਦੀ ਲਾਈ ਹੋਈ ਸੀ। ਪਰ ਹੁਣ ਹਾਲਾਤ ਬਦਲ ਰਹੇ ਨੇ ਟਰਕੀ ਦੇ ਵਿੱਚ, ਜਿਹੜਾ ਮਿਲਟਰੀ ਦਾ ਇੱਕ ਜ਼ਮਾਨੇ 'ਚ ਜ਼ੋਰ ਰਿਹਾ ਹੈ, ਹੁਣ ਪਿੱਛੇ ਜਿਹਾ ਕੋਈ ਕੂਹ ਦਾ ਹੀ ਕੋਸ਼ਿਸ਼ ਵੀ ਹੋਈ ਤੇ ਜਿਹੜਾ ਐਰਡੋਗਨ ਇਸ ਵੇਲੇ ਟਰਕੀ ਦਾ ਪ੍ਰੈਜ਼ੀਡੈਂਟ ਉਹ ਬੜਾ ਵੋਕਲ ਹੈ, ਉਹਨੇ ਇਜ਼ਰਾਈਲ ਦੇ ਨਾਲ ਵੀ ਪੰਗਾ ਲਿਆ ਇੱਕਦਮ, ਉਹ ਜਿਹੜਾ ਰਸ਼ੀਆ ਦੇ ਨਾਲ ਜਿਹਦੇ ਨਾਲ ਉਹਨਾਂ ਦੀ ਬੜੀ ਸਾਂਝ ਰਹੀ ਹੈ, ਟ੍ਰੇਡ ਹੈ, ਉਹਦੇ ਨਾਲ ਵੀ ਕੋਈ ਜਹਾਜ਼ ਸੁੱਟਣ ਦੇ ਮੁੱਦੇ ਤੇ ਕਿ ਕਾਹਦੇ ਤੇ ਉਹਨਾਂ ਦੇ ਡਿਫਰੈਂਸਿਸ ਰਹੇ, ਪਰ ਹੁਣ ਠੀਕ ਹੋ ਗਏ। ਔਰ ਉਹਨੇ ਇਸ ਦੇ ਉੱਤੇ ਕਿਹਾ ਐਰਡੋਗਨ ਐਕਿਊਜ਼ਸ ਯੂਰਪੀਅਨ ਯੂਨੀਅਨ ਆਫ ਲਾਂਚਿੰਗ ਐਂਟਾਈ ਇਸਲਾਮ ਕਰੂਸੇਡ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਦੋ ਚੀਜ਼ਾਂ ਪ੍ਰੈਜ਼ੈਂਟ ਨੂੰ ਡਿਫਾਈਨ ਕਰਦੀਆਂ ਜਾਂ ਪ੍ਰਭਾਵਿਤ ਕਰਦੀਆਂ, ਇੱਕ ਹਿਸਟਰੀ ਹੈ, ਇੱਕ ਸਾਈਕੋ ਹਿਸਟਰੀ ਹੈ, ਦੋਨੋਂ ਨਾਲ ਨਾਲ ਚੱਲਦੀਆਂ। ਔਰ ਇਹਨਾਂ 'ਚ ਵੀ ਕ੍ਰਿਸਚੀਅਨਸ ਔਰ ਇਸਲਾਮ ਦੇ ਵਿਚਕਾਰ ਜਿਹੜੀ ਕਰੂਸੇਡਸ ਦੀ ਹਿਸਟਰੀ ਹੈ, ਲਗਭਗ 300-400 ਸਾਲ ਜਿਵੇਂ ਕਰੂਸੇਡਸ ਇੱਥੋਂ ਜਾਂਦੀਆਂ ਸੀ, ਔਰ ਕਿੰਗ ਰਿਚਰਡਸ ਔਰ ਦੂਜਾ ਉਧਰ ਸਲਾਹਦੀਨ ਜਿਹਾਦ ਦੇ ਥੱਲੇ। ਸੋ ਉਹਨਾਂ ਨੇ ਬਿਲਕੁਲ ਜਿਵੇਂ ਈਵਨ ਜਦੋਂ 9/11 ਤੋਂ ਬਾਅਦ ਪ੍ਰੈਜ਼ੀਡੈਂਟ ਬੁਸ਼ ਨੇ ਆਪਣੀ ਪਹਿਲੀ ਤਕਰੀਰ ਕੀਤੀ ਤਾਂ ਉਹਦੇ ਮੂੰਹੋਂ ਵੀ ਸ਼ਬਦ ਕਰੂਸੇਡ ਨਿਕਲੇ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੀ ਵਾਰ ਹੈ ਅਲਟੀਮੇਟਲੀ ਇਹ ਇਸਲਾਮ ਔਰ ਕ੍ਰਿਸਚੀਅਨਿਟੀ ਦੀ ਬਣਦੀ ਜਾ ਰਹੀ ਹੈ। ਔਰ ਇਸ ਦੇ ਥੱਲੇ ਜਿਹੜਾ ਰਿਐਕਸ਼ਨ ਹੈ ਯੂਰਪ ਦਾ, ਜਾਂ ਅੱਜ ਅਮਰੀਕਾ 'ਚ ਡੋਨਲਡ ਟਰੰਪ ਔਰ ਉਹਦੇ ਸਾਥੀ ਜਿਹੜੇ ਰਾਈਟ ਵਿੰਗਰ ਨੇ ਉਹ ਕਰੂਸੇਡਰਸ ਵਾਲੇ। Turkey's president on Thursday accused the European Union's top court of starting a crusade against Islam after a ruling allowing European companies to ban employees from wearing religious or political symbols including the Islamic headscarf। ਉਹਨੇ ਕਿਹਾ ਜੀ ਇਹ ਤੁਸੀਂ crusade ਵਾਲੀ ਗੱਲ ਕਰ ਰਹੇ ਹੋ, ਇਸਲਾਮ ਦੇ ਖਿਲਾਫ ਤੁਸੀਂ ਇਹ ਜੰਗ ਡਿਕਲੇਅਰ ਕਰ ਰਹੇ ਹੋ। The European Union's court, the European Court of Justice, my esteemed brothers have started a crusade struggle against the Muslim crescent, ਕਿ ਮੁਸਲਿਮ ਚੰਦਰਮਾ ਉਹਨਾਂ ਦੇ ਝੰਡੇ 'ਚ ਵੀ ਹੈ, ਇਸਲਾਮ ਦੇ ਨਾਲ ਜੁੜਿਆ ਜਾਂਦਾ ਕਿ ਵੀ ਇਹ ਤੁਹਾਡਾ ਜਿਹੜਾ ਟੌਪ ਯੂਰਪੀਅਨ ਕੋਰਟ ਹੈ ਇਹ ਇਸਲਾਮ ਦੇ ਖਿਲਾਫ ਇਸ ਜੰਗ ਦੀ ਸ਼ੁਰੂਆਤ ਕਰ ਰਹੇ। ਵੇਅਰ ਇਜ਼ ਫਰੀडम ਆਫ ਰਿਲੀਜਨ, ਹੀ ਸੈਡ ਰੈਫਰਿੰਗ ਟੂ ਦਾ ਕੋਰਟ ਰੂਲਿੰਗ ਦਿਸ ਵੀਕ। ਉਹਨੇ ਕਿਹਾ ਕਿੱਥੇ ਧਾਰਮਿਕ ਆਜ਼ਾਦੀ ਦੀ ਗੱਲ ਕਿੱਥੇ? ਸ਼ੇਮ ਔਨ ਯੂਰ ਯੂਰਪੀਅਨ ਯੂਨੀਅਨ ਐਕਵਿਸ, Erdogan said, referring to European Union law, shame on your values, shame on your law and justice। ਹੁਣ ਇਹ ਪ੍ਰੈਜ਼ੀਡੈਂਟ ਕਹਿ ਰਿਹਾ ਟਰਕੀ ਦਾ, ਜਿਹੜਾ ਖੁਦ ਕਿੰਨਾ ਲੰਬਾ ਵਕਤ ਸਟ੍ਰਾਈਵ ਕਰਦੇ ਰਹੇ ਕਿ ਅਸੀਂ ਯੂਰਪੀਅਨ ਯੂਨੀਅਨ 'ਚ ਵੜ ਜਾਈਏ, ਉਹਨਾਂ ਨੇ ਵੜ ਨਹੀਂ ਦਿੱਤਾ, ਉਹਨੂੰ ਫਾਰਮਲ ਜਿਹਾ ਮੈਂਬਰ ਰੱਖਿਆ ਸੀ ਲੇਕਿਨ ਰੈਗੂਲਰ ਮੈਂਬਰ ਨਹੀਂ ਬਣਾਇਆ। ਯੂਰਪ ਇਜ਼ ਸਵਿਫਟਲੀ ਰੋਲਿੰਗ ਬੈਕ ਟੂ ਦ ਡੇਜ਼ ਬਿਫੋਰ ਵਰਲਡ ਵਾਰ ਸੈਕੰਡ, ਕਿ ਵੀ ਹੀ ਐਡਿਡ, ਉਹਨੇ ਕਿਹਾ ਜੀ ਜੋ ਵਰਲਡ ਵਾਰ ਸੈਕੰਡ ਤੋਂ ਪਹਿਲਾਂ ਸੀ ਇਹ ਉਹਦੇ ਵੱਲ ਹੀ ਜਾ ਰਹੇ ਨੇ। The European Court of Justice said it doesn't constitute direct discrimination if a firm has an internal rule banning the wearing of any political, philosophical or religious sign। ਹੁਣ ਇਹਦੇ ਸਾਰੇ ਇਨਕਲੂਡ ਕਰਦੇ ਪੋਲੀਟੀਕਲ ਜਿਹੜੇ ਨੇ, ਫਿਲਸੋਫੀਕਲ ਐਂਡ ਔਰ ਰਿਲੀਜੀਅਸ। ਸੋ ਇਹਦਾ ਮਤਲਬ ਹੈ ਵੀ ਕੰਪਨੀਆਂ ਨੂੰ ਹੱਕ ਹੈ ਉਹ ਕਹਿਣ ਜੀ ਕਿ ਵੀ ਤੂੰ ਇਹ ਸਿਰ ਨਹੀਂ ਟੱਕ ਸਕਦਾ, ਤੂੰ ਕੜਾ ਨਹੀਂ ਪਾ ਸਕਦਾ, ਜਾਂ ਤੂੰ ਕ੍ਰਾਸ ਨਹੀਂ ਰੱਖ ਸਕਦਾ। ਇਹ ਬਿਲਕੁਲ ਉਹੀ ਹੈ
ਕਿ ਵੀ ਇਹ ਸਾਰੇ ਚੋਂ ਉਹਨਾਂ ਰਿਸਪੌਂਸ ਕੇਮ as Turkey is locked in mighty row with Germany, the Netherlands and other European states over the blocking of Turkish officials from holding rallies abroad in the campaign for referendum on expanding Erdogan's powers. ਉਹਨਾਂ ਨੇ ਕਿਹਾ ਜੀ ਕਿ ਵੀ ਇਹ ਰੈਲੀਜ਼ ਨਹੀਂ ਕਰਨ ਦੇ ਰਹੇ ਉਹਨਾਂ ਨੂੰ ਇਹ ਮੁਲਕ ਜਿਹੜੇ ਨੇ, ਔਰ ਉਸ ਰਿਸਪੌਂਸ 'ਚ ਆਇਆ ਵੀ Turkey last month said it was lifting a historic ban on female officers wearing the Islamic headscarves in the country's officially secular armed forces, the last institution where the wearing of the garment was forbidden. ਹੁਣ ਅਨਫੋਰਚੂਨੇਟਲੀ ਗੱਲ ਇਹ ਹੈ ਵੀ ਸਭ ਤੋਂ ਪਹਿਲਾਂ ਹਿਜਾਬ ਦੇ ਉੱਤੇ ਬੈਨ ਕੋਈ ਯੂਰਪੀਅਨ ਕੰਟਰੀਜ਼ ਨੇ ਨਹੀਂ ਲਾਇਆ, ਟਰਕੀ ਨੇ। ਟਰਕੀ 'ਚ ਲੰਬਾ ਵਕਤ ਉਹ ਈਵਨ ਆਪਣੀਆਂ ਮੈਂਬਰ ਪਾਰਲੀਮੈਂਟ ਨੂੰ ਨਹੀਂ ਸੀ ਬੰਨਣ ਦਿੰਦੇ ਕੋਈ। ਹੁਣ ਤਾਂ ਉਹ ਕਹਿੰਦੇ ਜੀ ਫੌਜ ਤੋਂ ਵੀ ਉਹਨਾਂ ਨੇ ਹਟਾ ਦਿੱਤਾ, ਇਹ ਹੁਣ ਰਿਵਰਸਲ ਹੋਈ ਹੈ ਫੈਸਲੇ ਦੀ। ਸੋ ਜਿਹੜਾ ਪਹਿਲਾ ਕੇਸ ਯੂਰਪੀਅਨ ਕੋਰਟ ਦੇ ਵਿੱਚ ਹਾਰੇ ਕਿ ਤੁਸੀਂ ਹੈਡਸ ਜਿਹੜਾ ਹੈ ਉਹ ਨਹੀਂ ਢੱਕ ਸਕਦੇ, ਉਹ ਟਰਕੀ ਦਾ ਹੀ ਕੇਸ ਸੀ, ਔਰ ਜਿਹਦੀ ਸਫਰਿੰਗ ਫਿਰ ਫਰਾਂਸ 'ਚ ਜਿਹੜਾ ਸਿੱਖਾਂ ਦਾ ਟਰਬਨ ਕੇਸ ਸੀ ਉਹਦੇ 'ਤੇ ਵੀ ਉਹਦਾ ਇੰਪੈਕਟ ਹੋਇਆ, ਕਿਉਂਕਿ ਜਿਹੜਾ ਪ੍ਰੈਸੀਡੈਂਟ ਸੈਟਿੰਗ ਕੇਸ ਸੀ ਉਹ ਟਰਕੀ ਦਾ ਸੀ, ਔਰ ਟਰਕੀ ਨੇ ਫੋਰਸੀਬਲੀ ਬੈਨ ਕੀਤਾ ਹੋਇਆ ਸੀ। ਪਰ ਹੁਣ ਪਾਲਿਸੀਜ਼ ਬਦਲੀਆਂ, ਪਰ ਕੁੱਲ ਮਿਲਾ ਕੇ ਇਹ ਉਸ ਮਾਹੌਲ ਵੱਲ ਹੀ ਲਿਜਾ ਰਿਹਾ ਜਿਹੜਾ ਕਿ ਟਕਰਾਅ ਦਾ ਮਾਹੌਲ ਹੈ। ਉਹ ਪ੍ਰੀ ਸੈਕੰਡ ਵਰਲਡ ਵਾਰ ਹੋਏ, ਉਹ ਕਰੂਸੇਡਸ ਦਾ ਹੋਏ, ਔਰ ਸਿੱਖ ਕੌਮ ਜਿਹੜੀ ਹੈ ਉਹ ਤਾਂ ਕ੍ਰਾਸ ਫਾਇਰ ਦੇ ਵਿੱਚ ਸਫਰ ਕਰ ਰਹੀ ਹੈ ਔਰ ਅੱਗੋਂ ਵੀ ਕਰੇਗੀ। ਇਸ ਦੇ ਲਈ ਅਸੀਂ ਸਮਝਦੇ ਹਾਂ ਵੀ ਸਾਨੂੰ ਚੇਤਨ ਵੀ ਹੋਣਾ ਚਾਹੀਦਾ, ਆਪਣੇ ਹੱਕਾਂ ਲਈ ਖਲੋਣਾ ਵੀ ਚਾਹੀਦਾ। ਔਰ ਜਿਵੇਂ ਯੂਕੇ ਸਿੱਖ ਫੈਡਰੇਸ਼ਨ ਨੇ ਕਿਹਾ ਕਿ ਸਾਡੇ ਲਈ ਤਾਂ ਇਹ ਸਿਰਫ ਕਰਾਊਨ ਨਹੀਂ ਹੈ ਸਾਡੇ ਸਿਰ ਦਾ ਪੱਗ, ਜਿਵੇਂ ਇੱਕ ਵੀਰ ਨੇ ਇੱਕ ਵਾਰ ਲਿਖਿਆ ਸੀ ਕਿ ਤਾਜ ਤਾਂ ਲੱਥ ਸਕਦਾ, ਕਦੇ ਤਾਜ ਆਉਂਦੇ ਨੇ ਜਾਂਦੇ ਨੇ, ਪਰ ਇਹ ਜਿਹੜੀ ਦਸਤਾਰ ਹੈ ਸਾਡੀ ਇਹ ਸਿਰ ਦੇ ਨਾਲ ਹੀ ਲੱਥ ਸਕਦੀ ਹੈ। ਸਿਰ ਲੱਥੇ ਤੇ ਫੇਰ ਹੀ ਲੱਥੇਗੀ। ਇਹ ਕਰਾਊਨ ਤੋਂ ਵੀ ਅਬਵ ਹੈ ਸਾਡੇ ਲਈ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।